ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਨੁਮਾਇੰਦੇ ਵੱਲੋਂ ਯੂਨਾਈਟਿਡ ਨੇਸ਼ਨ ਕੌਂਸਲ ਵਿੱਚ ਭਾਰਤੀ ਐਂਬੈਸਡਰ ਵੱਲੋਂ ਪਾਕਿਸਤਾਨ ਦੀ ਤਿੱਖੀ ਆਲੋਚਨਾ ਕੀਤੀ ਗਈ ਹੈ ਅਤੇ ਉਸ ਨੂੰ ਅਫਗਾਨਿਸਤਾਨ ਤੇ ਰਮਜ਼ਾਨ ਦੇ ਮਹੀਨੇ ਵਿੱਚ ਬੰਬਾਰੀ ਕਰਨ ਲਈ ਜਿਹੜੀ ਝਾੜ ਪਾਈ ਗਈ ਹੈ। ਔਰ ਦੂਸਰੇ ਪਾਸੇ ਨਵੀਂ ਦਿੱਲੀ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਨਿਸ਼ਾਨੇ ਤੇ ਲੈਂਦੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਜਿਹੜਾ ਕੈਨੇਡਾ ਯੂਰੇਨੀਅਮ ਡੀਲ ਦੀ ਆਲੋਚਨਾ ਕਰਨਾ ਬੇਲੋੜਾ ਕਦਮ ਹੈ। ਭਾਰਤ ਇੱਕ ਜ਼ਿੰਮੇਵਾਰ ਨਿਊਕਲੀਅਰ ਪਾਵਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਈਰਾਨ ਮੁੱਦੇ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਹੈ ਡਿਪਲੋਮੈਟਿਕ ਪਹੁੰਚ ਬੜੀ ਜਿਹੜੀ ਹੈ ਉਹ ਪੋਲੀਟੀਕਲੀ ਵਾਈਜ਼ ਰਹੀ। ਇੱਕ ਪਾਸੇ ਜਿੱਥੇ ਉਹਨਾਂ ਨੇ ਖਮੀਨਾਈ ਦੇ ਮਾਰੇ ਜਾਣ ਤੇ ਪੂਰਾ ਇੱਕ ਰੋਜ਼ਾ ਰੋਸ ਪ੍ਰਗਟ ਕੀਤਾ, ਜਿਹਨੂੰ ਸ਼ੋਕ ਸਮਾਗਮ ਕੀਤੇ ਜੀ, ਉੱਥੇ ਉਹਨਾਂ ਨੇ ਜਿਹੜਾ ਨਵਾਂ ਬਣਿਆ ਉਸ ਦਾ ਬੇਟਾ ਖਮੀਨਾਈ ਉਹਨੂੰ ਵਧਾਈ ਵੀ ਦਿੱਤੀ ਔਰ ਨਾਲ ਰਲ ਕੇ ਚੱਲਣ ਦੀ ਗੱਲ ਕੀਤੀ। ਇਹ ਵੀ ਸਾਹਮਣੇ ਆਇਆ ਜਿਹੜਾ ਸ਼ਾਇਦ ਅਮਰੀਕਾ ਦੇ ਕਿਸੇ ਸੋਰਸ ਦੇ ਹਵਾਲੇ ਨਾਲ ਆਇਆ ਕਿ ਪਾਕਿਸਤਾਨ ਜਿਹੜਾ ਇਸ ਸਾਰੀ ਟੈਨਸ਼ਨ ਨੂੰ ਘੱਟ ਕਰਨ ਦੇ ਲਈ ਅਮਰੀਕਾ ਰਾਹੀਂ ਜਿਹੜਾ ਉਹ ਗੱਲਬਾਤ ਦਾ ਵੀ ਇੱਕ ਜ਼ਰੀਆ ਜਿਹੜੀ ਕਿ ਇੱਕ ਚੰਗੀ ਗੱਲ ਹੈ। ਦੂਸਰੇ ਪਾਸੇ ਪਾਕਿਸਤਾਨ ਨੇ UN ਦੇ ਵਿੱਚ ਜਿਹੜਾ ਰੈਜ਼ੋਲੂਸ਼ਨ 134 ਜਾਂ 135 ਮੁਲਕਾਂ ਨੇ ਲਿਆਂਦਾ, ਜਿਸ ਦੇ ਵਿੱਚ ਜਿਹੜੀ UAE, ਸਾਊਦੀ ਅਰੇਬੀਆ ਔਰ ਆਬੂ ਧਾਬੀ ਔਰ ਦੂਸਰਿਆਂ 'ਤੇ ਜਿਹੜਾ ਈਰਾਨ ਦਾ ਹਮਲਾ ਹੈ ਉਸ ਨੂੰ ਕੰਡੈਮ ਕੀਤਾ ਗਿਆ। ਉਸ ਦੇ ਵਿੱਚ ਵੀ ਪਾਕਿਸਤਾਨ ਨੇ ਆਪਣੀ ਹਾਜ਼ਰੀ ਲਵਾ ਲਈ, ਕਿਉਂਕਿ ਅਲਟੀਮੇਟਲੀ ਸਾਊਦੀ ਅਰੇਬੀਆ ਨਾਲ ਤਾਂ ਡਿਫੈਂਸ ਪੈਕਟ ਹੈ। ਮਿਲੀਅਨਸ ਆਫ ਪਾਕਿਸਤਾਨੀ ਇਹਨਾਂ ਮੁਲਕਾਂ 'ਚ ਕੰਮ ਕਰਦੇ ਨੇ, ਪਲੱਸ ਉਹਨਾਂ ਦਾ ਜਿਹੜਾ ਇਸਲਾਮਿਕ ਮੁਲਕ OIC ਔਰ ਉਹ ਸਾਰੇ ਦੇ ਉਹ ਸਾਰੇ ਹੀ ਮੈਂਬਰ ਨੇ। ਸੋ ਇਹ ਉਹਨਾਂ ਦੀ ਔਰ ਬਾਕੀ ਓਵਰਆਲ ਜਿਹੜਾ ਉਹਨਾਂ ਨੇ ਲੋ ਪ੍ਰੋਫਾਈਲ ਰੱਖਿਆ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਜਨਤਾ ਨੇ ਬੜੀ ਬੇਤਾਬੀ ਦੇ ਨਾਲ ਈਰਾਨ ਦੇ ਇਸ ਸਾਰੇ ਜੋ ਸੀ ਉਸ ਦੇ ਉੱਤੇ ਰਿਐਕਟ ਕੀਤਾ। ਕਰਾਚੀ ਦੇ ਵਿੱਚ ਜਿਹੜੀ ਗੋਲੀ ਵੀ ਚੱਲਦੀ ਹੈ ਔਰ 8-9 ਜਾਂ ਸ਼ਾਇਦ ਜ਼ਿਆਦਾ ਵੀ ਲੋਕ ਮਾਰੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਅਮਰੀਕਨ ਕੌਂਸੂਲੇਟ ਦੇ ਉੱਤੇ ਧਾਵਾ ਬੋਲਿਆ। ਇਸੇ ਤਰ੍ਹਾਂ ਈਵਨ ਗਿਲਗਿਤ ਬਾਲਸਤਾਨ ਦੇ ਵਿੱਚ ਤਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਅੱਗ ਲਾਈ ਭੀੜ ਨੇ। ਔਰ ਮੈਂ ਇਹ ਦੇਖ ਰਿਹਾ ਸੀ ਕਿ US ਵਿਲ ਪਰਮਾਨੈਂਟਲੀ ਕਲੋਜ਼ ਕੌਂਸੂਲੇਟ ਇਨ ਪਿਸ਼ਾਵਰ, ਪਾਕਿਸਤਾਨ ਇਟਸ ਕਲੋਜ਼ੈਸਟ ਮਿਸ਼ਨ ਟੂ ਅਫਗਾਨਿਸਤਾਨ। ਹੁਣ ਜਿਹੜਾ ਪੱਕੇ ਤੌਰ ਦੇ ਉੱਤੇ ਹੀ ਉਹਨਾਂ ਨੇ, ਕਿਉਂਕਿ ਜਿਹੜਾ ਖੈਬਰ ਪਖਤੂਨਖਵਾ ਉਹਦੇ 'ਚ ਵੈਸੇ ਵੀ ਕੁਛ ਨਾ ਕੁਛ ਅਦਰਵਾਈਜ਼ ਚੱਲ ਰਿਹਾ ਜਿਹੜਾ ਉੱਥੋਂ ਦੀ ਇੰਟਰਨਲ ਪੋਲੀਟਿਕਸ ਨਾਲ ਸੰਬੰਧਿਤ ਹੈ, ਅਤੇ ਵੈਸੇ ਵੀ ਇਹ ਬੜਾ ਜਿਹੜਾ ਏਰੀਆ ਹੈ ਇਹ ਉਹਨਾਂ ਨੂੰ ਲੱਗਾ ਵੀ ਲੌਂਗ ਟਰਮ ਸਾਡੀ ਸੇਫਟੀ ਦੀ ਗਾਰੰਟੀ ਸ਼ਾਇਦ ਨਾ ਹੋ ਸਕੇ। ਲੇਕਿਨ ਇਹ ਇੱਕ ਆਪਣੀ ਥਾਂ ਹੈ। ਉਹਨਾਂ ਨੇ ਜਿਹੜਾ ਪਾਕਿਸਤਾਨ ਨੇ ਕੋਈ ਵੀ ਖੁੱਲ੍ਹ ਕੇ ਇਸ ਕਿਸਮ ਦੀ ਲਾਈਨ ਨਹੀਂ ਲਈ ਜਿਹੜੀ ਕਿ ਅਮਰੀਕਾ ਦੀਆਂ ਨਰਵਜ਼ ਨੂੰ ਵੀ ਜਿਹੜਾ ਉਹ ਬੇਆਰਾਮ ਕਰੇ, ਅਤੇ ਈਰਾਨ ਦੇ ਨਾਲ ਵੀ ਜਿਹੜਾ ਉਹਨਾਂ ਨੇ ਜਿਹੜਾ ਉਹ ਠੀਕ ਰੱਖਿਆ, ਕਿਉਂਕਿ ਈਰਾਨ ਨੈਕਸਟ ਡੋਰ ਨੇਬਰ ਵੀ ਹੈ। ਪਲੱਸ ਪਾਕਿਸਤਾਨ ਦੀ ਜੇ ਜ਼ਿਆਦਾ ਨਹੀਂ ਤਾਂ ਮੇਰਾ ਖਿਆਲ ਹੈ 20 ਤੋਂ 25% ਦੀ ਜਿਹੜੀ ਆਬਾਦੀ ਹੈ ਉਹ ਸ਼ੀਆ ਇਸਲਾਮ ਨੂੰ ਮੰਨਣ ਵਾਲਿਆਂ ਦੀ ਹੈ। ਔਰ ਇਹ ਜਿਹੜਾ ਖਮੀਨਾਈ ਜਾਂ ਆਇਤੁੱਲਾ ਤੋਂ ਦੀ ਜਿਹੜੀ ਸਕਸੈਸਰ ਲਾਈਨ ਹੈ ਇਹ ਸਿਰਫ ਈਰਾਨ ਦਾ ਹੀ ਜਿਹੜਾ ਹੈ ਉਹ ਪੇਸ਼ਵਾ ਜਾਂ ਉਹਨਾਂ ਦਾ ਧਾਰਮਿਕ ਗੁਰੂ ਨਹੀਂ ਹੈ ਜਾਂ ਸਿਆਸੀ ਫਾਈਨਲ ਅਥਾਰਟੀ, ਬਲਕਿ ਦੁਨੀਆ ਦੇ ਵਿੱਚ 300 ਮਿਲੀਅਨ ਦੇ ਲਗਭਗ ਸ਼ੀਆ ਇਸਲਾਮ ਨੂੰ ਮੰਨਣ ਵਾਲੇ ਨੇ, ਉਹਨਾਂ ਦਾ ਵੀ ਪੇਸ਼ਵਾ ਹੈ, ਉਹਨਾਂ ਦਾ ਵੀ ਰਾਹਨੁਮਾ ਹੈ। ਸੋ ਲੇਕਿਨ ਦੂਸਰੇ ਪਾਸੇ ਅਸੀਂ ਸ਼ਾਇਦ ਸਾਡੇ ਪਾਕਿਸਤਾਨੀ ਜਿਹੜੇ ਇੱਥੇ ਡਿਪਲੋਮੈਟ ਨੇ ਜਾਂ ਉਹਨਾਂ ਦੇ ਉੱਥੇ ਪਾਲਿਸੀ ਮੇਕਰ ਨੇ ਇਹਨਾਂ ਖਬਰਾਂ ਨੂੰ ਦੇਖਦੇ ਨੇ ਜਾਂ ਨਹੀਂ ਦੇਖਦੇ, ਜਾਂ ਉਹਨਾਂ ਨੂੰ ਲੱਗਦਾ ਵੀ ਇਵੇਂ ਤਾਂ ਹੋਣਾ ਹੀ ਹੈ। ਲੇਕਿਨ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਕਿ ਵੀ ਜਿਸ ਐਗਰੈਸਿਵ ਤਰੀਕੇ ਦੇ ਨਾਲ ਇੰਡੀਅਨ ਡਿਪਲੋਮੈਟ ਇੰਡੀਅਨ ਫੋਰਨ ਪਾਲਿਸੀ ਐਂਟਾਈ ਪਾਕਿਸਤਾਨ ਭੁਗਤਦੀ ਹੈ, ਪਾਕਿਸਤਾਨ ਵੱਲੋਂ ਉਹ ਡਿਫੈਂਸ ਦੇ ਉੱਤੇ ਹੀ ਪਲੇ ਕਰਦੇ ਨੇ, ਜਦੋਂ ਕਿ ਇਹ ਇੱਕ ਦੁਨੀਆ ਦਾ ਮੰਨਿਆ ਹੋਇਆ ਸਿਧਾਂਤ ਹੈ ਨੈਪੋਲੀਅਨ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਐਗਰੈਸਿਵ ਲਾਈਨ ਹੁੰਦੀ ਹੈ ਕਿ ਵੀ offense is the best form of defense।
ਤੁਸੀਂ ਜਦੋਂ ਤੱਕ ਹਮਲਾ ਨਹੀਂ ਕਰਦੇ ਤੁਸੀਂ ਇਹ ਸਮਝ ਤੁਸੀਂ ਡਿਫੈਂਸਿਵ ਹੋਵੋਗੇ, ਤੁਸੀਂ ਲੂਜ਼ਰ ਹੋਵੋਗੇ। ਬਿਲਕੁਲ। ਹੁਣ 3 ਖਬਰਾਂ ਮੇਰੇ ਸਾਹਮਣੇ ਨੇ ਜਿਨ੍ਹਾਂ ਨੂੰ ਮੈਂ ਸਮ ਅਪ ਕਰਾਂਗਾ ਇਸ ਗੱਲ ਨੂੰ ਦੱਸਣ ਦੇ ਲਈ ਕਿ ਵੀ ਇੱਕ ਤਾਂ ਇੰਡੀਆ ਜਿਹਨੇ ਕਦੇ ਪਾਕਿਸਤਾਨ ਦੀ ਹੋਂਦ ਨੂੰ ਤਸੱਵਰ ਹੀ ਨਹੀਂ ਕੀਤਾ, ਹਾਂਜੀ, ਉਸ ਦਾ ਨੂੰ ਮੰਨਿਆ ਹੀ ਨਹੀਂ ਹੈ, ਔਰ ਉਹਨਾਂ ਨੇ ਕੋਈ ਪਲੇਟਫਾਰਮ ਜਿਹੜਾ ਹੈ ਉਹ ਨਹੀਂ ਛੱਡਿਆ ਕਦੇ ਵੀ ਜਿੱਥੇ ਕਿ ਇੰਟਰਨੈਸ਼ਨਲੀ ਔਰ ਅਦਰਵਾਈਜ਼ ਕਿ ਜਿੱਥੇ ਪਾਕਿਸਤਾਨ ਨੂੰ ਨੀਵਾਂ ਨਾ ਦਿਖਾਇਆ ਜਾ ਸਕਦਾ ਹੋਵੇ। ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉਹਨੂੰ ਯੂਜ਼ ਕਰਦੇ ਨੇ। ਬਿਲਕੁਲ। ਹੁਣ ਜ਼ਾਹਰ ਹੈ ਵੀ 28 ਫਰਵਰੀ ਨੂੰ ਅਟੈਕ ਕੀਤਾ ਇਜ਼ਰਾਈਲ ਅਮਰੀਕਾ ਨੇ ਈਰਾਨ ਦੇ ਉੱਤੇ। ਉਸ ਤੋਂ ਠੀਕ 2 ਦਿਨ ਪਹਿਲਾਂ ਜਿਹੜਾ ਤਾਲਿਬਾਨ ਰਜੀਮ ਅਫਗਾਨਿਸਤਾਨ ਦਾ ਜਿਹਨੂੰ ਇੰਡੀਆ ਬੈਕ ਕਰਦਾ ਹੈ, ਤਹਿਰੀਕੇ ਤਾਲਿਬਾਨ, ਉਹਨਾਂ ਦੀ ਜਿਹੜੀ ਹੈ ਅੱਗੋਂ ਧੀ ਖੜੀ ਕੀਤੀ ਹੋਈ ਹੈ ਪਾਕਿਸਤਾਨ ਦੇ ਗਲ ਪਵਾਉਣ ਦੇ ਲਈ, ਔਰ ਉਹਨਾਂ ਨੇ ਤੁਰਖਮ ਬਾਰਡਰ ਤੋਂ ਔਰ ਦੂਸਰੇ ਜਿਹੜਾ ਇੱਕ ਲੈਫਟੀਨੈਂਟ ਕਰਨਲ ਔਰ ਦੂਸਰੇ ਨੂੰ 2-3 ਦਿਨ ਪਹਿਲਾਂ ਜਿਹੜਾ ਉਹਨਾਂ ਨੇ ਹਮਲਾ ਕਰਕੇ ਮਾਰਿਆ। ਪਾਕਿਸਤਾਨ ਨੇ ਇਹ ਫੈਸਲਾ ਲੈਂਦੇ ਵੀ ਇਹਨਾਂ ਦਾ ਸਿਰ ਭੰਨੋ ਚੰਗੀ ਤਰ੍ਹਾਂ। ਇਹ ਜਿਹੜੇ ਦਹਿਸ਼ਤਗਰਦੀ ਹੈ ਉਹਨਾਂ ਨੇ 8-9 ਥਾਵਾਂ ਦੇ ਉੱਤੇ ਅਟੈਕ ਕੀਤਾ ਅਫਗਾਨਿਸਤਾਨ 'ਚ। ਜ਼ਾਹਰ ਹੈ ਕਿ ਜਿਹੜੇ ਦਹਿਸ਼ਤਗਰਦਾਂ ਦੇ ਟਿਕਾਣੇ ਸੀ ਉਹਨਾਂ ਦੇ ਉੱਤੇ ਅਟੈਕ ਕੀਤੇ। ਅੱਛਾ। ਹੁਣ ਮਾਏ ਰਮਜ਼ਾਨ ਤਾਂ ਸ਼ੁਰੂ ਹੋ ਚੁੱਕਾ ਹੈ। ਹੁਣ ਜਿਹੜੇ ਹਿੰਦੂ ਤਵੀ ਖੁਦ ਮੁਸਲਮਾਨਾਂ ਨੂੰ ਅੱਜ ਉੱਥੇ ਪਬਲਿਕ ਪਲੇਸਿਸ 'ਤੇ ਨਮਾਜ਼ ਨਹੀਂ ਪੜ੍ਹਨ ਦਿੰਦੇ, ਮਸੀਤਾਂ ਢਾਹ ਕੇ ਮੰਦਰ ਬਣਾ ਰਹੇ ਨੇ, ਜਿੱਥੇ ਮਰਜ਼ੀ ਮੁਸਲਮਾਨਾਂ ਨੂੰ ਘੇਰ ਕੇ ਕਿ ਜੀ ਤੁਹਾਡੇ ਫਰਿੱਜ 'ਚੋਂ ਗਾਂ ਮਾਸ ਦੀ ਮੁਸ਼ਕ ਆਉਂਦੀ ਹੈ ਜਾਂ ਤੁਹਾਡੇ ਜਿਹੜੇ ਤੁਸੀਂ ਡੰਗਰ ਲੈ ਕੇ ਜਾ ਰਹੇ ਹੋ ਇਹ ਤੁਸੀਂ ਵੱਢਣ ਨੂੰ। ਹਾਲਾਂਕਿ ਸਭ ਤੋਂ ਜ਼ਿਆਦਾ ਉਹਦੇ ਯੂਪੀ ਦੇ ਵਿੱਚ ਇਹ ਸਾਰੇ ਖੁਦ ਇਨਵੋਲਵ ਨੇ। ਉੱਥੇ ਉਹਨਾਂ ਦਾ ਜੀਣਾ, ਇੱਥੇ ਇਹਨਾਂ ਨੂੰ ਬੜਾ ਰਮਜ਼ਾਨ ਦਾ ਫਿਕਰ ਹੈ। ਔਰ ਜਿਹੜਾ ਇਹਨਾਂ ਦਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਇੰਡੀਆ ਦਾ, ਉਹ ਹਰੀਸ਼ ਪਵਨਾਥ ਹਨੈਨੀ, ਉਹਨੇ ਜਿਹੜਾ 2 ਦਿਨ ਪਹਿਲਾਂ UN ਸਿਕਿਉਰਿਟੀ ਕਾਉਂਸਲ 'ਚ ਕਿਹਾ ਇੰਡੀਆ ਸਲੈਮਸ ਪਾਕਿਸਤਾਨਸ 에ਅਰ ਸਟ੍ਰਾਈਕਸ ਔਨ ਅਫਗਾਨਿਸਤਾਨ ਡਿਊਰਿੰਗ ਰਮਜ਼ਾਨ। ਕਿ ਦੇਖੋ ਜੀ ਰਮਜ਼ਾਨ ਦੇ ਮਹੀਨੇ 'ਚ ਜਿਹੜਾ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਉੱਤੇ ਉਹਦੀ ਸੋਵਰਨਟੀ ਵਾਇਲੇਟ ਕੀਤੀ, ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਔਰ ਉਹਨਾਂ ਦੇ ਉੱਤੇ ਅਟੈਕ ਕੀਤਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਦੀ ਅਪਰੋਚ ਹਾਈਪੋਕ੍ਰਿਟੀਕਲ ਹੈ ਕਿਉਂਕਿ ਉਹ ਇੱਕ ਪਾਸੇ ਪਾਕਿਸਤਾਨ ਇਨਵੋਕਸ ਇਸਲਾਮਿਕ solidarity while carrying out attacks that have killed civilians during Ramzan। ਕਿ ਦੇਖੋ ਜੀ ਅਫਗਾਨਿਸਤਾਨ ਦੇ ਵਿੱਚ ਰਮਜ਼ਾਨ ਦੇ ਮਹੀਨੇ ਦੇ ਵਿੱਚ ਸਿਵਿਲੀਅਨ ਲੋਕਾਂ ਨੂੰ ਮਾਰਿਆ ਗਿਆ। ਔਰ ਇਹ ਸਿਕਿਉਰਿਟੀ ਕਾਉਂਸਲ ਦੇ ਵਿੱਚ ਇਹ ਉਹਨਾਂ ਦਾ ਇੰਡੀਆ ਦਾ ਜਿਹੜਾ ਐਂਬੈਸਡਰ ਹੈ ਇਹ ਉੱਥੇ ਕਹਿ ਰਿਹਾ ਇੰਡੀਆ strongly condemns the air strikes on Afghan territory which are flagrant violation of international law and UN charter and principles of state sovereignty। ਇਹਨਾਂ ਨੂੰ ਸੋਵਰਨਟੀ ਵੀ ਯਾਦ ਆ ਗਈ, UN ਚਾਰਟਰ ਵੀ ਯਾਦ ਆ ਗਿਆ। ਇਹਨਾਂ ਨੂੰ ਆਪਣਾ ਭੁੱਲ ਗਿਆ ਵੀ ਤੁਸੀਂ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਜਦੋਂ ਪਾਕਿਸਤਾਨ ਦੀ ਸੋਵਰਨਟੀ ਵਾਇਲੇਟ ਕੀਤੀ, ਹਾਲਾਂਕਿ ਜੁੱਤੀਆਂ ਖਾਧੀਆਂ, ਤੇ ਉਦੋਂ ਤੁਹਾਨੂੰ ਇੰਟਰਨੈਸ਼ਨਲ ਲਾਅ ਜਾਂ ਦੂਜਾ ਯਾਦ ਨਹੀਂ ਸੀ ਆਇਆ। ਹੁਣ ਇਸੇ ਤਰ੍ਹਾਂ ਜਿਹੜਾ ਇੱਕ ਪਾਸੇ ਉਹਨਾਂ ਦਾ UN ਦੇ ਵਿੱਚ ਐਂਬੈਸਡਰ ਕਰ ਰਿਹਾ ਔਰ ਪਾਕਿਸਤਾਨ ਨੇ ਕਿਹਾ ਵੀ ਜੋ ਅਫਗਾਨ ਰਜੀਮ ਔਰ ਤਹਿਰੀਕੇ ਤਾਲਿਬਾਨ ਇੰਡੀਆ ਕਰ ਰਿਹਾ, ਉੱਥੇ ਉਹਨਾਂ ਦਾ ਜਿਹੜੀ ਫੋਰਨ ਮਿਨਿਸਟਰੀ ਹੈ ਉਹ ਦਿੱਲੀ ਦੇ ਵਿੱਚ ਪਾਕਿਸਤਾਨ ਨੂੰ ਜਿਹੜੀ ਹੈ ਉਹ ਸਿੱਧੋ ਸਿੱਧੀ ਹੋ ਰਹੀ ਹੈ। ਇੰਡੀਆ ਰਿਜੈਕਟਸ ਪਾਕਿਸਤਾਨਸ ਬੇਸਲੈਸ ਐਲੀਗੇਸ਼ਨਸ ਆਫ ਐਗਰੀਵੇਟਿੰਗ ਸਕਰਮਿਸ਼ਸ ਵਿਦ ਅਫਗਾਨਿਸਤਾਨ। ਇਹ ਉਹਨਾਂ ਦਾ ਜਿਹੜਾ ਇੰਡੀਆ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਮੈਨ ਹੈ ਰਣਧੀਰ ਜਸਵਾਲ, ਉਹਨੇ ਕਿਹਾ ਜੀ ਹੀ ਡਿਸਮਿਸਿਸ ਪਾਕਿਸਤਾਨਸ ਕਲੇਮ ਐਂਡ ਸਟੇਟਡ ਦੈਟ ਪਾਕਿਸਤਾਨਸ ਹਿਸਟਰੀ ਆਫ state sponsorship terrorism underlines its credibility। ਕਿ ਬਈ ਇਹ ਜਿਹੜੇ ਨੇ ਇਹ ਤਾਂ ਕਿਸੇ ਨੂੰ ਕੀ ਕਹਿਣ ਜੋਗੇ ਨੇ ਕਿ ਵੀ ਇਹਨਾਂ ਦੀ ਹਿਸਟਰੀ ਦਾ ਪਤਾ ਹੈ ਵੀ ਇਹ ਤਾਂ ਖੁਦ ਐਪੀ ਸੈਂਟਰ ਨੇ ਟੈਰਰਿਜ਼ਮ ਦਾ। ਪਾਕਿਸਤਾਨ ਦੀ ਜ਼ੀਰੋ ਕ੍ਰੈਡੀਬਿਲਿਟੀ ਹੈ ਜਦੋਂ ਕ੍ਰਾਸ ਬਾਰਡਰ ਟੈਰਰਿਜ਼ਮ ਦੀ ਗੱਲ ਆਉਂਦੀ ਹੈ। ਨੋ amount of storytelling is going to alter the reality nor is anyone fooled by Pakistan's assumed victimhood। ਕਿ ਪਾਕਿਸਤਾਨ ਐਵੇਂ ਵਿਕਟਮ ਬਣ ਕੇ ਗੱਲ ਕਰਦਾ ਹੈ, ਹਾਲਾਂਕਿ ਪਾਕਿਸਤਾਨ ਖੁਦ ਟੈਰਰਿਜ਼ਮ ਨੂੰ ਕਰਦਾ ਹੈ ਇਹ ਉਹ। ਫਿਰ ਜਦੋਂ ਹੁਣ ਪਿਛਲੇ ਦਿਨਾਂ 'ਚ ਮਾਰਕ ਕਾਰਨੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਇੰਡੀਆ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਅਸੀਂ $2.5 ਬਿਲੀਅਨ ਦੀ ਜਿਹੜੀ ਹੈ ਉਹ ਡੀਲ ਇੱਕ ਸਟਰਕ ਕੀਤੀ ਹੈ ਕਿ ਜਿਹਦੇ 'ਚ ਕੈਨੇਡਾ ਜਿਹੜਾ
ਰਿਚ ਸੋਰਸ ਹੈ, ਜਿਹਦੇ ਕੋਲ ਯੂਰੇਨੀਅਮ ਦਾ ਵੀ, ਉਹ ਇੰਡੀਆ ਨੂੰ ਯੂਰੇਨੀਅਮ ਦੇਗਾ, ਜੋ ਪਾਕਿਸਤਾਨ ਨੇ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਇਤਰਾਜ਼ ਕੀਤਾ ਹੈ। ਉਹਨਾਂ ਨੇ ਕਿਹਾ ਵੀ ਆਲਰੇਡੀ ਜੇ ਉਹਨਾਂ ਕੋਲ ਕੈਨੇਡਾ ਐਕਸਟਰਾ ਯੂਰੇਨੀਅਮ ਦਿੰਦਾ ਹੈ ਤੇ ਉਹ ਆਪਣੇ ਯੂਰੇਨੀਅਮ ਨੂੰ ਜਿਹੜਾ ਉਹਨਾਂ ਦੇ ਕੋਲ ਹੈ ਐਨਰਿਚਡ ਇੰਡੀਆ, ਉਹ ਮੋਰ ਨਿਊਕਲੀਅਰ ਬਣਾਉਣ ਵੱਲ ਤੋਰੇਗਾ ਔਰ ਇਹਦੇ ਨਾਲ ਐਡੀਸ਼ਨਲ ਯੂਜ਼ ਕਰੇਗਾ। ਹੁਣ ਇਸ ਦੇ ਉੱਤੇ ਇਤਰਾਜ਼ ਕਰਨਾ ਬਣਦਾ ਸੀ, ਬਿਲਕੁਲ, ਪਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਰਿਜੈਕਟਸ ਪਾਕਿਸਤਾਨ ਸਟੇਟਮੈਂਟ ਔਨ ਇੰਡੀਆ ਕੈਨੇਡਾ ਡੀਲ, ਸੇਜ਼ ਇੰਡੀਆਜ਼ ਨਾਨ ਪ੍ਰੋਲੀਫਰੇਸ਼ਨ ਕ੍ਰੈਡੈਂਸ਼ੀਅਲਸ ਇੰਪੈਕੇਬਲ। ਹੁਣ ਇਸ ਗੱਲ ਦੇ ਉੱਤੇ ਵੀ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹੜੀ ਹੈ, ਉਹਨਾਂ ਨੇ ਕਿਹਾ ਕਿ ਸਟੇਟਮੈਂਟ ਬਾਈ ਪਾਕਿਸਤਾਨ ਇਜ਼ ਬੇਸਲੈਸ। He emphasized India's commitment to non-proliferation, well recognized globally, while Pakistan, with its documented history of clandestine nuclear proliferation, lacks credibility in commenting on export control or proliferation। कि जी पाकिस्तान ਤਾਂ ਉਹਦੀ ਹਿਸਟਰੀ ਹੈ ਕਿ ਉਹਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਕੀਤੀ ਹੈ, ਔਰ ਦੂਜੀ ਉਹ ਸਾਨੂੰ ਜਿਹੜਾ ਕੀ ਸਿੱਖਿਆ ਦੇਗਾ ਹੀ ਹੈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਰਿਪੀਟਡਲੀ, ਹਾਲਾਂਕਿ ਅਸੀਂ ਆਪਣੀ ਲੜਾਈ ਲੜਨੀ ਆ ਖਾਲਿਸਤਾਨ ਦੀ, ਇਸ ਹੱਥ ਨਾਲ ਹੋਏ ਕਿ ਉਸ ਹੱਥ ਨਾਲ ਹੋਏ, ਪਰ ਸਾਡਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਭਾਈ ਜੇ ਪਾਕਿਸਤਾਨ ਦੇ ਵਿੱਚ ਵਾਈਜ਼ਰ ਜਿਹੜੀ ਹੈ ਲੀਡਰਸ਼ਿਪ ਉਹ ਇਸਟੈਬਲਿਸ਼ਮੈਂਟ 'ਚ ਹੋਏ, ਪੋਲੀਟੀਕਲ 'ਚ ਹੋਏ, ਉਹਨਾਂ ਨੂੰ ਜੇ ਇਸ ਗੱਲ ਦੀ ਸਮਝ ਆਉਂਦੀ ਹੋਏ ਵੀ ਇੰਡੀਆ ਦੇ ਇਹ ਜਿਹੜੇ ਇਸ ਕਿਸਮ ਦੇ ਨੇ, ਇਹਦਾ ਤੋੜ ਹੈ ਖਾਲਿਸਤਾਨ ਦੀ ਹਮਾਇਤ। ਬਿਲਕੁਲ, ਔਰ ਖਾਲਿਸਤਾਨ ਦੀ ਹਮਾਇਤ ਨਾਲ ਆਟੋਮੈਟਿਕਲੀ, ਜਿਵੇਂ ਮੈਂ ਅਕਸਰ ਇਹ ਇੱਕ ਇੰਟੈਲੈਕਚੁਅਲ ਦੀ ਕਈ ਗੱਲ ਨੂੰ ਰਿਪੀਟ ਕਰਦਾ ਹੁੰਦਾ ਕਿ ਵੀ ਦਾ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਕਸ਼ਮੀਰ ਦੀ ਆਜ਼ਾਦੀ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ। ਘੱਟੋ ਘੱਟ ਜੇ ਪਾਕਿਸਤਾਨੀ ਡਿਪਲੋਮੈਟ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕੌਂਸਲ ਦਾ ਪਲੇਟਫਾਰਮ ਹੈ, ਜਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕੌਂਸਲ ਦਾ ਪਲੇਟਫਾਰਮ ਹੈ ਜਨੀਵਾ ਦੇ ਵਿੱਚ, ਜਾਂ ਹੋਰ ਕਿੰਨੇ ਹੀ ਪਲੇਟਫਾਰਮ ਹੁੰਦੇ ਨੇ, ਉਹਦੇ ਤੇ ਇਹਨਾਂ ਨੂੰ ਇੰਡੀਆ ਨੂੰ ਜਿਹੜੀ ਹੈ ਉਹ ਐਗਰੈਸਿਵ ਪਹੁੰਚ ਦੇ ਨਾਲ ਖਾਲਿਸਤਾਨ ਦਾ, ਕਿਉਂਕਿ ਪਾਕਿਸਤਾਨ ਦੇ ਵਿਦਨ ਦਾ ਕੰਟਰੀ ਆਲਮੋਸਟ 70% ਸਾਡਾ ਹੈਰੀਟੇਜ ਹੈ ਪਾਕਿਸਤਾਨ ਦੇ ਵਿੱਚ। ਅੱਜ ਵੱਡੀ ਗਿਣਤੀ ਦੇ ਵਿੱਚ 50-60 ਹਜ਼ਾਰ ਸਿੱਖ ਵੀ ਪਾਕਿਸਤਾਨ 'ਚ ਵਸਦੇ ਨੇ, ਉਹ ਆਪਣੇ ਮੁਲਕ ਦੇ ਸਿੱਖਾਂ ਦੇ ਬਿਹਾਫ ਤੇ ਗੱਲ ਕਰ ਸਕਦੇ ਨੇ, ਲੇਕਿਨ ਸ਼ਾਇਦ ਅਜੇ ਇਹ ਗੱਲ ਸਮਝਦੇ ਆ, ਪਤਾ ਨਹੀਂ ਕਿੰਨਾ ਕੁ ਵਕਤ ਲੱਗੇਗਾ ਉਹਨਾਂ ਨੂੰ, ਲੇਕਿਨ ਜੇ ਭਾਰਤ ਦੇ ਇਸ ਨਫ਼ਰਤੀ ਐਟੀਚੂਡ ਦਾ ਕੋਈ ਤੋੜ ਹੈ ਤੇ ਉਹ ਖਾਲਿਸਤਾਨ ਹੈ, ਜੇ ਕੋਈ ਐਂਟੀਡੋਟ ਹੈ ਉਹ ਖਾਲਿਸਤਾਨ ਹੈ। ਜਿੰਨੀ ਜਲਦੀ ਇਹ ਗੱਲ ਪਾਕਿਸਤਾਨ ਦੇ ਲਾਅ ਮੇਕਰਸ, ਪਾਲਿਸੀ ਮੇਕਰ, ਡਿਸੀਜਨ ਮੇਕਰਸ, ਓਪੀਨੀਅਨ ਮੇਕਰਸ, ਉਹਨਾਂ ਨੂੰ ਸਮਝ ਆਏਗੀ, ਉਨਾ ਹੀ ਉਹਨਾਂ ਲਈ ਵੀ ਬਿਹਤਰ ਹੋਏਗਾ ਤੇ ਸਾਡੇ ਲਈ ਤਾਂ ਬਿਹਤਰ ਹੋਏਗਾ ਹੀ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।